ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਰਦੇ ਚੱਲੀਏ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਖਬਰਾਂ ਵੱਲ ਵਧੀਏ ਤਾਂ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਕੱਲ ਅਸੀਂ ਦੇਖਿਆ ਕਿ ਰਾਹੁਲ ਤੇ ਬਿੱਟੂ ਵਿਚਾਲੇ ਤਕਰਾਰ ਹੋਈ ਤੇ ਉਹ ਤਕਰਾਰ ਨੂੰ ਜਿਸ ਤਰੀਕੇ ਦੇ ਨਾਲ ਭਾਜਪਾ ਨੇ ਲਾਹੇਵੰਦ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਤੁਸੀਂ ਕੱਲ ਵੀ ਚਾਨਣਾ ਪਾਇਆ ਸੀ ਕਿ ਕਿਵੇਂ ਉਹ ਐਕਟਿਵ ਹੋ ਜਾਂਦੇ ਨੇ। ਉਹਨਾਂ ਨੂੰ ਖਾਸ ਨੌਲੇਜ ਹੈ ਤੇ ਖਾਸ ਉਹਨਾਂ ਦੀ ਇਸ ਚੀਜ਼ ਤੇ ਪਕੜ ਵੀ ਹੈ ਤੇ ਕਿਵੇਂ ਕੈਸ਼ ਕਰਨਾ ਕਿਸੇ ਚੀਜ਼ ਨੂੰ। ਤੇ ਕਹਿੰਦੇ ਹੁਣ ਇਹ ਬਿੱਟੂ ਵਾਲਾ ਮਾਮਲਾ ਸਦਨ ਦੇ ਅੰਦਰ ਤੱਕ ਪਹੁੰਚ ਗਿਆ। ਗੂੰਜ ਪਈ ਹੈ ਪੂਰੀ ਇਸ ਮਾਮਲੇ ਦੀ। ਜੀ ਬਿਲਕੁਲ ਬਿਲਕੁਲ। ਜੇ ਆਪਾਂ ਵੇਖੀਏ ਇਸ ਵੇਲੇ ਦੇ ਜਿਹੜੇ ਹਾਲਾਤ ਨੇ ਉਹ ਇਹ ਆ ਕਿ ਅੱਜ ਪਾਰਲੀਮੈਂਟ ਦੇ ਵਿੱਚ ਬਈ ਮੋਦੀ ਸਾਹਿਬ ਨੇ ਮੁੱਦਾ ਚੁੱਕ ਦਿੱਤਾ ਕਿ ਇਹ ਇਸ ਸਦਨ ਦੇ ਇੱਕ ਮੈਂਬਰ ਦੇ ਅਪਮਾਨ ਦਾ ਮਸਲਾ ਹੈ। ਹੁਣ ਤੁਸੀਂ ਵੇਖੋ, ਕਮਾਲ ਦੀ ਗੱਲ ਹੈ। ਵੈਸੇ ਤੇ ਇਸ ਸਾਰੇ ਐਪੀਸੋਡ ਦੇ ਵਿੱਚ ਆਪਾਂ ਕੁਝ ਚੀਜ਼ਾਂ ਦੇਖੀਏ। ਤੁਹਾਨੂੰ ਯਾਦ ਹੋਣਾ ਕਿ ਖੁਦ ਮੋਦੀ ਸਾਹਿਬ ਨੇ ਇੱਕ ਵਾਰੀ ਨਹਿਰੂ ਬਾਬਤ ਇੱਕ ਕਿਤਾਬ ਦਾ ਜ਼ਿਕਰ ਕੀਤਾ ਸੀ, ਪਰ ਇੱਥੇ ਕਿਤਾਬ ਦਾ ਰੌਲਾ ਪੈ ਗਿਆ ਕਿ ਨਹੀਂ ਤੁਸੀਂ ਅਨਪਬਲਿਸ਼ਡ ਕਿਤਾਬ ਬਾਰੇ ਨਹੀਂ ਗੱਲ ਕਰ ਸਕਦੇ। ਪਰ ਦੂਸਰੇ ਦਿਨ ਰਾਹੁਲ ਗਾਂਧੀ ਕਿਤਾਬ ਚੱਕ ਲਿਆ ਨਰਵਣੇ ਜੀ ਦੀ ਕਿ ਲਓ ਚੱਕੋ, ਇਹ ਤਾਂ ਪਬਲਿਸ਼ਡ ਹੈ। ਫਿਰ ਤੁਸੀਂ ਅੱਜ ਇੱਕ ਹੋਰ ਘਟਨਾਕ੍ਰਮ ਦੇਖੋ ਕਿ ਜੋ ਧੰਨਵਾਦ ਮਤਾ ਹੁੰਦਾ ਉਹਦੇ ਤੇ ਪ੍ਰਧਾਨ ਮੰਤਰੀ ਦੀ ਜਿਹੜੀ ਸਪੀਚ ਹੋਣੀ ਸੀਗੀ ਉਹ ਹੋਇਆ ਹੀ ਨਹੀਂ ਭਾਸ਼ਣ। ਤੇ ਜਿਹੜੇ ਲੋਕ ਸਭਾ ਦੇ ਸਪੀਕਰ ਆ ਉਹਨਾਂ ਨੇ ਹਵਾਲਾ ਦਿੱਤਾ ਕਿ ਨਹੀਂ ਜੀ, ਜੇ ਮੋਦੀ ਸਾਹਿਬ ਇੱਥੇ ਆ ਗਏ ਤਾਂ ਕੁਝ ਅਣਸੁਖਾਵਾਂ ਹੋ ਸਕਦਾ। ਬਹੁਤ ਵੱਡੀ ਗੱਲ ਹੈ ਜੀ। ਮੈਨੂੰ ਯਾਦ ਆ ਗਿਆ ਉਹ ਵੇਲਾ ਜਿਸ ਵੇਲੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਹੀ ਸਨ, ਕੁਝ ਸਮਾਂ ਹੀ ਬੀਤਿਆ ਸੀ ਤੇ ਭਾਜਪਾ ਨੇ ਉਹਨਾਂ ਨੂੰ ਬੋਲਣ ਨਹੀਂ ਸੀ ਦਿੱਤਾ। ਯਾਨੀ ਅੱਜ ਤੋਂ 22 ਸਾਲ ਪਹਿਲਾਂ ਵਾਲਾ ਇਤਿਹਾਸ ਜਿਹੜਾ ਹੈ ਉਹ ਅੱਜ ਫਿਰ ਦੁਹਰਾਇਆ ਗਿਆ। ਪਰ ਰਾਜ ਸਭਾ ਦੇ ਵਿੱਚ ਜਾ ਕੇ ਬੋਲਿਆ। ਇਹ ਗੱਲ ਵੈਸੇ ਰਾਹੁਲ ਗਾਂਧੀ ਨੇ ਪਹਿਲਾਂ ਹੀ ਕਹਿ ਦਿੱਤੀ ਸੀ। ਉਹਨਾਂ ਕਿਹਾ ਸੀਗਾ ਕਿ ਭਾਈ ਤੁਸੀਂ ਮਤ ਉਮੀਦ ਲਾਇਓ ਕਿ ਇਹ ਆਉਣਗੇ, ਜੇ ਇਹ ਆਉਣਗੇ ਤਾਂ ਮੈਂ ਇਹਨਾਂ ਨੂੰ ਕਿਤਾਬ ਭੇਂਟ ਕਰਾਂਗਾ। ਇਹ ਵੈਸੇ ਪਹਿਲਾਂ ਹੀ ਚਰਚਾ ਚੱਲ ਪਈ ਸੀਗੀ ਕਿ ਇਹ ਨਹੀਂ ਆਉਣਗੇ ਤਾਂ ਸੁੱਖ ਨਾਲ ਫਿਰ ਉਹੀ ਗੱਲ ਹੋ ਗਈ। ਹੁਣ ਇਹਨਾਂ ਨੇ ਇੱਥੇ ਮਤਲਬ ਕਿ ਜਿਹੜਾ ਰਾਜ ਸਭਾ ਦੇ ਵਿੱਚ ਭਾਸ਼ਣ ਦਿੱਤਾ ਹੈ, ਲਗਭਗ 1 ਘੰਟਾ ਤੇ 37 ਮਿੰਟ ਮੈਰਾਥਨ ਭਾਸ਼ਾ ਹੈ। ਇਹਨਾਂ ਨੇ ਨਾ ਸਿਰਫ ਕਾਂਗਰਸ ਤੇ ਜਾਂ ਇਸ ਤੋਂ ਇਲਾਵਾ TMC, ਕਾਂਗਰਸ, ਲੈਫਟ, DMK ਸਾਰਿਆਂ ਨੂੰ ਵਲੇਟ ਕੇ ਇਹਨਾਂ ਤੇ ਨਾ ਸਿਰਫ ਰਗੜਾ ਬੰਨਿਆ ਬਲਕਿ ਇੱਥੇ ਇਹਨਾਂ ਨੇ ਰਵਨੀਤ ਬਿੱਟੂ ਹੋਰਾਂ ਦੀ ਗੱਲ ਚੁੱਕੀ ਤੇ ਨਾਲ ਇਹ ਕਿਹਾ ਕਿ ਇਹ ਸਿੱਖ ਹੈ ਤੇ ਇਸ ਲਈ ਰਾਹੁਲ ਗਾਂਧੀ ਨੇ ਗਦਾਰ ਕਿਹਾ। ਮੈਂ ਤੁਹਾਨੂੰ ਇਹਨਾਂ ਦਾ ਬਿਆਨ ਸੁਣਾ ਦਿੰਦਾ। ਇਹ ਕਹਿੰਦੇ ਨੇ ਕਿਉਂਕਿ ਇਹ ਸਿੱਖ ਆ, ਰਵਨੀਤ ਬਿੱਟੂ ਨੂੰ ਇਸ ਕਰਕੇ ਗਦਾਰ ਕਿਹਾ ਗਿਆ। ਇਹ ਸਿੱਖਾਂ ਦਾ ਅਪਮਾਨ ਆ। ਕੱਲ ਜੋ ਹੋਇਆ, ਕਾਂਗਰਸ ਦੇ ਯੁਵਰਾਜ ਜਿਨ੍ਹਾਂ ਦਾ ਸ਼ਾਤਰ ਦਿਮਾਗ ਹੈ, ਉਹਨਾਂ ਨੇ ਇਸ ਸਦਨ ਦੇ ਇੱਕ ਸੰਸਦ ਮੈਂਬਰ ਨੂੰ ਗਦਾਰ ਕਿਹਾ। ਹੰਕਾਰ ਇਹਨਾਂ ਦਾ ਸ਼ਰਮ ਤੇ ਹੈ ਤੇ ਉਹਨਾਂ ਨੇ ਕਾਂਗਰਸ ਛੱਡਣ ਵਾਲੇ ਕਿਸੇ ਹੋਰ ਨੂੰ ਅੱਜ ਤੱਕ ਗਦਾਰ ਨਹੀਂ ਕਿਹਾ।
ਲੇਕਿਨ ਉਹਨਾਂ ਨੂੰ ਉਸ ਸੰਸਦ ਨੂੰ ਗਦਾਰ ਇਸ ਕਰਕੇ ਕਹਿਣਾ ਪਿਆ ਕਿਉਂਕਿ ਉਹ ਇੱਕ ਸਿੱਖ ਨੇ। ਵੈਸੇ ਤੇ ਗੱਲ ਇਹ ਆ, ਇਹਨਾਂ ਨੇ ਅੱਗੇ ਵੀ ਟੀਕਾ ਟਿੱਪਣੀ ਕੀਤੀ ਆ, ਮੈਂ ਉਹਨੂੰ ਸੰਖੇਪ ਦੇ ਵਿੱਚ ਦੱਸ ਦਿੰਦਾ ਕਿ ਇਹ ਸਿੱਖਾਂ ਦਾ ਅਪਮਾਨ ਸੀ, ਗੁਰੂਆਂ ਦਾ ਅਪਮਾਨ ਸੀ, ਇਹ ਸਿੱਖਾਂ ਦੇ ਪ੍ਰਤੀ ਉਸ ਨਫ਼ਰਤ ਦਾ ਇਜ਼ਹਾਰ ਸੀ ਜੋ ਕਾਂਗਰਸ ਦੇ ਵਿੱਚ ਭਰੀ ਹੋਈ ਆ। ਰਵਨੀਤ ਬਿੱਟੂ ਉਸ ਪਰਿਵਾਰ ਦੇ ਮੈਂਬਰ ਆ ਜਿਨ੍ਹਾਂ ਨੇ ਦੇਸ਼ ਲਈ ਖੁਦ ਨੂੰ ਕੁਰਬਾਨ ਕੀਤਾ ਹੈ। ਬਹੁਤ ਹੀ ਮੰਦਭਾਗੀ ਗੱਲ ਆ, ਇਹ ਐਸੇ ਲੋਕ ਕਾਂਗਰਸ ਨੂੰ ਦਬੋ ਦੇਣਗੇ। ਹੁਣ ਇਹਨਾਂ ਦੀ ਟੀਕਾ ਟਿੱਪਣੀ ਦੇ ਵਿੱਚ ਹੀ ਇਹਨਾਂ ਦਾ ਜਵਾਬ ਹੈ। ਪਹਿਲੀ ਗੱਲ ਹੈ ਕਿ ਦੇਖੋ ਕਿੱਦਾਂ ਬੁਣਤੀ ਬੁਣੀ ਜਾ ਰਹੀ ਆ। ਭਾਈ ਕਾਂਗਰਸ ਛੱਡ ਕੇ ਬਹੁਤ ਵੱਡੇ ਵੱਡੇ ਅੱਗੇ ਜਾ ਚੁੱਕੇ ਆ, ਇਹ ਗੱਲ ਬਿਲਕੁਲ ਸਾਫ਼ ਆ, ਬਿਲਕੁਲ ਸੱਚ ਆ। ਤੇ ਕਾਂਗਰਸ ਛੱਡਣ ਵਾਲੇ ਪਹਿਲਾਂ ਵੀ ਸਿੱਖ ਹੈਗੇ ਆ, ਉਹਨਾਂ ਤੇ ਕਿਸੇ ਤੇ ਕੋਈ ਗੱਲ ਨਹੀਂ ਹੋਈ। ਜਿਹੜੀ ਗੱਲ ਅਸਲ ਦੇ ਵਿੱਚ ਆ ਉਹ ਗੱਲ ਲੁਕਾਈ ਜਾ ਰਹੀ ਆ। ਗੱਲ ਕੀ ਆ, ਗੌਰ ਨਾਲ ਵੀਡੀਓ ਨੂੰ ਦੇਖੋ, ਗੌਰ ਨਾਲ, ਬਹੁਤ ਗੌਰ ਦੇ ਨਾਲ। ਉਹਦੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਪਹਿਲਾ ਉਕਸਾਊ ਸਟੇਟਮੈਂਟ ਪਾਸ ਕੀਤਾ ਸੀ ਰਵਨੀਤ ਬਿੱਟੂ ਨੇ, ਇਹ ਕਹਿ ਕੇ ਕਿ ਤੁਸੀਂ ਕਿਹੜੀ ਕਾਰਗਲ ਦੀ ਜੰਗ ਲੜ ਕੇ ਆਏ ਹੋ, ਇੱਥੇ ਬੈਠੇ ਹੋ। ਇੱਥੋਂ ਰੌਲਾ ਚੱਲਿਆ ਤਾਂ ਇੱਥੋਂ ਉਹਨਾਂ ਨੇ ਟਰੈਕਟਰ ਫਰੈਂਡ ਕਿਹਾ, ਯਾਨੀ ਗਦਾਰ ਯਾਰ ਕਿਹਾ। ਫਿਰ ਤੁਹਾਡੇ ਸਾਹਮਣੇ ਆ, ਇਹਨਾਂ ਨੇ ਫਿਰ ਭੌਂਕੇ ਰਾਹੁਲ ਗਾਂਧੀ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਇਹ ਜੋ ਮਰਜ਼ੀ ਕਹੀ ਜਾਣ। ਅੱਛਾ, ਕਮਾਲ ਦੀ ਗੱਲ ਹੈ ਕਿ ਰਵਨੀਤ ਬਿੱਟੂ ਨੂੰ ਤੇ ਸਿੱਖਾਂ ਦਾ ਸਮਰਥਨ ਨਹੀਂ ਮਿਲਿਆ, ਬਸ ਭਾਜਪਾ ਦਾ ਸਮਰਥਨ ਪੂਰਾ ਮਿਲਦਾ ਪਿਆ। ਤੋਂ ਖੈਰ ਬਈ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਰਵਨੀਤ ਬਿੱਟੂ ਦੇ ਦਾਦੇ ਨੇ ਸਿੱਖ ਨੌਜਵਾਨਾਂ ਨਾਲ ਕੀ ਕੀਤਾ ਸੀ, ਮੋਦੀ ਸਾਹਿਬ ਨੂੰ ਤੇ ਪਤਾ ਹੋਏਗਾ। ਮੋਦੀ ਸਾਹਿਬ ਤੇ ਪੰਜਾਬ ਦੇ ਵਿੱਚ ਬੜਾ ਵਿਚਰੇ ਨੇ। ਹੁਣ ਮਸਲਾ ਜਿਹੜਾ ਹੈ, ਮਸਲਾ ਉਹ ਆ ਕਿ ਬਈ ਰਵਨੀਤ ਬਿੱਟੂ ਤੇ ਕਿਸੇ ਸਮੇਂ ਕਹਿੰਦਾ ਸੀਗਾ ਕਿ ਮੇਰੇ ਸਿਰ ਤੇ ਪੱਗ ਰੱਖਣ ਵਾਲਾ ਹੀ ਰਾਹੁਲ ਗਾਂਧੀ ਆ। ਤੇ ਜੇ ਸਿੱਖਾਂ ਦੇ ਪ੍ਰਤੀ ਇਹੋ ਜਿਹੀ ਨਫ਼ਰਤ ਭਰੀ ਆ, ਜੇ ਅੱਜ ਰਵਨੀਤ ਬਿੱਟੂ ਕਹਿੰਦਾ ਕਿ ਮੈਂ ਇਹੋ ਜਿਹੇ ਬੰਦਿਆਂ ਨਾਲ ਹੱਥ ਨਹੀਂ ਮਿਲਾ ਸਕਦਾ, ਤੇ ਉਦੋਂ ਕਿਉਂ ਉਹਨਾਂ ਦੇ ਪੈਰੀ ਪੈਂਦਾ ਫਿਰਦਾ ਸੀ? ਉਦੋਂ ਤੇ ਸਾਰਾ ਕੁਝ ਹਾਸਲ ਕੀਤਾ। ਕਾਂਗਰਸੀਆਂ ਨੇ ਸਾਫ਼ ਕਰ ਦਿੱਤਾ ਕਿ ਭਾਈ ਅਸਲ ਦੇ ਵਿੱਚ ਮਸਲਾ ਕੀ ਆ। ਉਹਨਾਂ ਨੇ ਦੱਸ ਦਿੱਤਾ। ਉਹ ਕਹਿੰਦੇ ਆ ਕਿ ਕਾਂਗਰਸ ਨੇ, ਉਹ ਜਿਵੇਂ ਤੁਸੀਂ ਉਹ ਗਾਣਾ ਸੁਣਿਆ ਹੋਣਾ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ, ਜੇ ਨਹੀਂ ਸੁਣਿਆ ਤੇ ਮੈਂ ਕਾਹਦੇ ਲਈ ਫਿਰ ਮੈਂ ਸੁਣਾ ਦੇਣਾ। ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ। ਤਾਂ ਗੱਲ ਇਹ ਆ, ਕਾਂਗਰਸੀ ਕਹਿੰਦੇ ਆ ਕਿ ਅਸੀਂ ਇਹਦੇ ਲਈ ਕੀਤਾ ਕੀ ਨਹੀਂ, ਤੇ ਇਹਨੇ ਜੋ ਸਾਡੇ ਨਾਲ ਕੀਤਾ ਹੈ, ਜਿਹੜੀ ਤੂੰ ਸਾਡੇ ਨਾਲ ਕੀਤੀ, ਕਿਸੇ ਨੂੰ ਦੱਸਣ ਜੋਗੇ ਨਹੀਂ ਕਿ ਭਾਈ ਜੇ ਉਹਨੂੰ ਮੁੰਡਾ ਰੋਵੇ ਨਾ ਤੇ ਹੋਰ ਕੀ ਕਰੇ। ਤੇ ਭਾਈ ਹੁਣ ਹੋਰ ਕੀ ਕਹੀਏ ਵੀ ਜੋ ਇਹ ਸਾਡੇ ਨਾਲ ਕਰ ਗਿਆ ਰਵਨੀਤ ਬਿੱਟੂ, ਅਸੀਂ ਕੀ ਕਹੀਏ, ਤੁਸੀਂ ਆਪ ਦੱਸ ਦਿਓ। ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਜਿਵੇਂ ਆਪਾਂ ਰਾਜਾ ਵੜਿੰਗ ਦਾ ਸਟੇਟਮੈਂਟ ਲਈਏ, ਚਰਨਜੀਤ ਚੰਨੀ ਦਾ ਸਟੇਟਮੈਂਟ ਲਈਏ, ਸਾਰਿਆਂ ਦੀ ਇੱਕ ਮਤ ਇੱਕੋ ਵਿਆਖਿਆ ਹੈ ਇਸ ਬਿਆਨ ਦੀ ਕਿ ਦਰਅਸਲ ਰਵਨੀਤ ਬਿੱਟੂ ਨੂੰ ਜੋ ਕਾਂਗਰਸ ਚੋਂ ਮਿਲਿਆ, ਉਸ ਬਦਲੇ ਜੋ ਕਾਂਗਰਸ ਨੂੰ ਧੋਖਾ ਮਿਲਿਆ, ਅਸੀਂ ਉਹਦੀ ਗੱਲ ਕੀਤੀ ਆ। ਪਰ ਇਹ ਗੱਲ ਤੁਸੀਂ ਵੇਖੋ ਕਿੱਧਰ ਦੀ ਕਿੱਧਰ ਨੂੰ ਚਲੇ ਗਈ। ਤੇ ਇਹ ਗੱਲ ਸ਼ਾਇਦ ਇਹਨਾਂ ਨੇ ਇਸ ਕਰਕੇ ਵਧਾਈ ਹੈ ਕਿ ਪੰਜਾਬ ਦੇ ਵਿੱਚ ਇਹਦਾ ਰਾਜਨੀਤਿਕ ਫਾਇਦਾ ਤੇ ਨੁਕਸਾਨ ਜਿਹੜਾ ਉਹ ਤੈਅ ਹੋ ਸਕੇ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਅੱਜ ਅਕਾਲੀਆਂ ਨੇ ਹੈਰਾਨ ਕਰਨ ਵਾਲਾ ਮੂਵ ਖੇਡ ਦਿੱਤਾ। ਇਹ ਕਹਿੰਦੇ ਡੀਜੀਪੀ ਸਾਹਿਬ ਦੇ ਕੋਲ ਹੀ ਜਾ ਪਹੁੰਚੇ। ਹਾਂਜੀ, ਦੇਖੋ ਇੱਕ ਗੱਲ ਆ, ਮੈਂ ਤੁਹਾਨੂੰ ਇਹ ਵੈਸੇ ਦੁਪਹਿਰੇ ਮੈਂ ਗੱਲ ਦੱਸੀ ਸੀ ਜਦੋਂ ਇਹ ਖਬਰ ਬ੍ਰੇਕ ਹੋਈ ਕਿ ਜੇ ਤੁਸੀਂ ਇਹਨਾਂ ਤਹਿਾਂ ਨੂੰ ਖੁਰਚ ਕੇ ਤੁਸੀਂ ਦੇਖੋਗੇ ਕਿ ਭਾਈ ਕੀ ਮਾਮਲਾ ਸੀ, ਕੀ ਗੱਲਬਾਤ ਸੀ, ਤੇ ਫਿਰ ਤੁਹਾਨੂੰ ਪਤਾ ਲੱਗੇਗਾ। ਪਤਾ ਕਿੱਦਾਂ ਲੱਗੇਗਾ? ਸੁਣੋ, ਅਸਲ 'ਚ ਕੀ ਆ ਕਿ ਇਹਨਾਂ ਨੇ ਇੱਕ SIT ਦਾ ਗਠਨ ਕੀਤਾ, ਤੁਹਾਨੂੰ ਸਭਨਾਂ ਨੂੰ ਪਤਾ ਹੈ, ਯਾਦ ਹੈ ਨਾ ਜੀ, ਕਿ ਅਸੀਂ ਪਾਵਨ ਸਰੂਪ ਲੱਭਣੇ ਆ। ਪਰ ਉਸ ਜਾਂਚ ਪੜਤਾਲ ਦੇ ਦੌਰਾਨ ਸਭ ਤੋਂ ਪਹਿਲਾਂ ਜੇ ਮਗਰਮੱਛ ਤੇ ਨਹੀਂ ਕਹਾਂਗਾ, ਮੱਛ ਫੜਿਆ ਤਾਂ ਕੌਣ ਸੀ, ਯਾਦ ਹੈ? ਨਹੀਂ ਯਾਦ ਹੋਣਾ, ਮੈਂ ਕਰਾਉਣਾ। ਕੋਹਲੀ ਨੂੰ ਫੜਿਆ। ਕੋਹਲੀ ਕੌਣ? ਕੋਹਲੀ ਬੋਲੇ ਤੋਂ ਬਈ ਸੁਖਬੀਰ ਸਿੰਘ ਬਾਦਲ ਦਾ ਬਿਜ਼ਨਸ ਸਾਂਭਣ ਵਾਲਾ। ਚਲੋ ਬਈ ਖਤਰਾ ਹੋ ਗਿਆ। ਤਾਂ ਉਸ ਤੋਂ ਬਾਅਦ ਕੋਹਲੀ ਦਾ ਇਹਨਾਂ ਨੇ ਪਰਸੋਂ ਕਿ ਕੱਲ ਪ੍ਰੋਡਕਸ਼ਨ ਵਾਰੰਟ ਲੈਣ ਦਾ ਯਤਨ ਕੀਤਾ। ਜਿਵੇਂ ਇਹ ਸਭ ਕੁਝ ਹੋਇਆ, ਅਕਾਲੀਆਂ ਦਾ ਨੈਟਵਰਕ ਜਿਹੜਾ ਨਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਹ ਬਹੁਤ ਤਗੜਾ ਹੈ।
ਗੁਰਪ੍ਰੀਤ ਬਹੁਤ ਤਗੜਾ ਹੈ। ਹੁਣ ਜਿੱਦਾਂ ਹੀ ਇਹਨਾਂ ਨੂੰ ਪਤਾ ਲੱਗਾ ਕਿ ਦਰਅਸਲ ਜਿਹੜਾ SIT ਦਾ ਮਿਸ਼ਨ ਸੀ, ਉਹ SIT ਦਾ ਮਿਸ਼ਨ ਮੰਤਵ ਉਹ ਬਦਲ ਚੁੱਕਾ ਹੈ ਕਿ ਪਾਵਨ ਸਰੂਪ ਦੇ ਮਾਮਲੇ 'ਚ ਤੇ ਸਰਕਾਰ ਦੀ ਫਜ਼ੀਅਤ ਉਹ ਹੋਈ ਮੁੱਖ ਮੰਤਰੀ ਦੇ ਦਾਅਵੇ ਉਪਰੰਤ ਕਿ ਇਹ ਬੋਲਣ ਜੋਗੇ ਨਹੀਂ ਰਹੇ, ਉਲਟਾ ਇਹਨਾਂ ਨੇ ਦੁਆਬੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਕੱਟ ਲਿਆ। ਤੇ ਹੁਣ ਅਸਲ ਮੰਤਵ ਜਿਹੜਾ SIT ਦਾ ਬਚਿਆ ਵਾ ਉਹ ਇੱਕੋ ਇੱਕ ਆ ਕਿ ਖਿੱਚ ਧੂ ਕੇ ਸੁਖਬੀਰ ਬਾਦਲ ਨੂੰ ਘੇਰ ਲਿਆ ਜਾਵੇ। ਅੱਜ ਕੀ ਹੋਇਆ ਕਿ ਇਹ ਉੱਥੇ ਚੰਡੀਗੜ੍ਹ ਆਪਣੇ ਦਫ਼ਤਰ ਦੇ ਵਿੱਚ ਇਕੱਤਰ ਹੋਏ, ਹੋਰ ਵੀ ਸਨ। ਇਹ ਕੋਰ ਕਮੇਟੀ ਵਾਲੇ 20 ਕੁ ਜਣੇ, ਅੰਦਰ ਦੀਆਂ ਗੱਲਾਂ ਦੱਸ ਰਿਹਾ ਤੁਹਾਨੂੰ, ਜੇ ਤੁਹਾਨੂੰ ਸ਼ਾਇਦ ਕਿਤੇ ਪੜ੍ਹਨ ਸੁਣਨ ਨੂੰ ਨਹੀਂ ਮਿਲਣਗੀਆਂ। ਇਹ ਜਿਹੜੇ 20 ਜਾਣੇ ਕੋਰ ਕਮੇਟੀ ਵਾਲੇ ਸੀ, ਇਹ ਕਹਿੰਦੇ ਆ ਗਏ ਅਸੀਂ ਆਉਨੇ ਆ ਪ੍ਰਸ਼ਾਦਾ ਪਾਣੀ ਛਾ ਖਾਈਏ। ਇਹਨਾਂ ਨੇ ਪਤਾ ਨਹੀਂ ਕਿੱਦਾਂ ਪਹਿਲਾਂ ਪਲੈਨਿੰਗ ਕੀਤੀ ਸੀ ਜਾਂ ਮੌਕੇ ਤੇ ਕੋਈ ਹੋਈ ਆ, ਪਤਾ ਨਹੀਂ ਕਿੱਦਾਂ ਸਿਟੀ ਰਲੀ ਆ। ਇਹ ਦੂਜਿਆਂ ਨੂੰ ਛੱਡ ਕੇ ਉੱਥੋਂ 20 ਕੁ ਜਾਣੇ ਜਿਹੜੇ ਕੋਰ ਕਮੇਟੀ ਵਾਲੇ ਸਨ, ਉਹਦੇ ਵਿੱਚ ਮਜੀਠੀਆ ਵੀ ਆ, ਉਹਦੇ ਵਿੱਚ ਚੀਮਾ ਜੀ ਵੀ ਆ, ਉਹਦੇ ਵਿੱਚ ਮਹੇਸ਼ਿੰਦਰ ਸਿੰਘ ਵੀ ਆ ਗਏ। ਸਾਰੇ ਜਿਹੜੇ ਸੀਗੇ ਇਹ ਕਰਾ ਕੇ ਹਾਂਜੀ ਹਾਂਜੀ ਆ DGP ਸਾਹਿਬ ਨੂੰ ਮਿਲਣਾ, DGP ਸਾਹਿਬ ਨੂੰ ਮਿਲਣਾ। ਉੱਥੇ ਜਿਹੜੀ ਸਿਕਿਉਰਿਟੀ ਸੀ ਉਹ ਹੈਰਾਨ ਰਹਿ ਗਈ, ਦੰਗ ਰਹਿ ਗਏ, ਕਿਉਂਕਿ ਅਗਾਊ ਕੋਈ ਸੂਚਨਾ, ਕੋਈ ਪ੍ਰੋਗਰਾਮ ਹੀ ਨਹੀਂ ਸੀ। ਜਦੋਂ ਇਹ ਉੱਥੇ ਦਫ਼ਤਰ 'ਚ ਵੜ ਗਿਆ, ਅੰਦਰੋਂ ਕੁਝ ਤਸਵੀਰਾਂ ਆ ਗਈਆਂ, ਸਾਡੇ ਤੱਕ ਜਾਣਕਾਰੀ ਪਹੁੰਚ ਗਈ, ਅਸੀਂ ਖਬਰ ਬ੍ਰੇਕ ਕਰ ਦਿੱਤੀ, ਉਹ ਇੱਥੇ ਤਾਂ ਲਾਲਾ ਹੋ ਗਈ। ਤੇ ਉੱਤੋਂ ਇਹਨਾਂ ਨੇ ਯਾਨੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਭਾਈ ਗੱਲ ਇਹ ਆ ਕਿ ਤੁਹਾਡਾ ਹੁਣ ਇੱਕੋ ਇੱਕ ਟੀਚਾ ਮੈਨੂੰ ਹੱਥ ਪਾਉਣਾ, ਜਦੋਂ ਤੱਕ ਹੁਣ ਤੁਸੀਂ ਕਾਰਵਾਈ ਨਹੀਂ ਕਰੋਗੇ ਅਸੀਂ ਇੱਥੋਂ ਨਿਕਲਣਾ ਹੀ ਨਹੀਂ। ਤੁਹਾਨੂੰ ਯਾਦ ਹੋਣਾ ਇਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਵੀ ਇੱਕ ਵਾਰ ਕੀਤਾ ਸੀਗਾ। ਇਹ LG ਨੂੰ ਮਿਲਣ ਗਏ ਤੇ ਉੱਥੇ ਗੱਦਿਆਂ ਤੇ ਸੋਫਿਆਂ ਤੇ ਲੰਮੇ ਹੋ ਗਏ, ਕਹਿੰਦੇ ਅਸੀਂ ਤੇ ਉੱਠਦੇ ਹੀ ਨਹੀਂ, ਅਸੀਂ ਤੇ ਇੱਥੇ ਲਾਵਾਂਗੇ ਧਰਨਾ। ਤੁਹਾਨੂੰ ਯਾਦ ਹੋਣਾ, ਜੇ ਨਹੀਂ ਤਾਂ ਗੂਗਲ ਕਰ ਲਿਓ, ਤਸਵੀਰਾਂ ਤੁਹਾਨੂੰ ਸਪਸ਼ਟ ਮਿਲ ਜਾਣੀਆਂ ਨੇ। ਤਾਂ ਗੱਲ ਅਸਲ 'ਚ ਫਿਰ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਫੈਲ ਗਈ, ਤਸਵੀਰਾਂ ਬਾਹਰ ਆ ਗਈਆਂ, ਲਾਲਾ ਹੋ ਗਈ ਤੇ ਅਖੀਰ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਇਹ ਬਾਹਰ ਆ ਗਏ। ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਨੇ ਬੜੇ ਖੜਕੇ ਦੜਕੇ ਨਾਲ ਆਖਿਆ, ਉਹਨਾਂ ਆਖਿਆ ਇਹ ਮੇਰਾ ਸੁਖ ਵਿਲਾਸ ਢਾਉਣ ਨੂੰ ਫਿਰਦਾ ਸੀ, ਮੇਰੀਆਂ ਬੱਸਾਂ ਬੰਦ ਕਰਨ ਨੂੰ ਫਿਰਦਾ ਸੀ। ਅਰੇ ਉਹ ਕਹਿੰਦੇ ਕਿ ਅਸੀਂ ਹੁਣ ਸੜਕਾਂ ਤੇ ਉਤਰਾਂਗੇ, ਅਸੀਂ ਬਾਹਰੋਂ ਆਏ ਬੰਦਿਆਂ ਦੀ ਤੜ ਨਹੀਂ ਚੱਲਣੀ, ਹੁਣ ਇਹਨਾਂ ਦੀ ਅਸੀਂ ਬਾਈ ਨਹੀਂ ਬਰਦਾਸ਼ਤ ਕਰਾਂਗੇ। ਸਾਡੇ ਕੋਲ ਵੀ ਮਰਜੀਵੜਿਆਂ ਦੀ ਫਿਰ ਫੌਜ ਹੈ, ਜੇ ਇਹਨਾਂ ਦੇ ਕੋਲ ਪੁਲਿਸ ਆ, ਦੇਖੀ ਜਾਊਗੀ ਹੁਣ ਜਿਹੜਾ ਹੋਊਗਾ। ਇਹ ਸਾਫ਼ ਐਲਾਨ ਆ, ਐਲਾਨੇ ਜੰਗ ਆ ਕਿ ਹੁਣ ਅਕਾਲੀ ਦਲ ਦੇਖੋ। ਫਿਰ ਉਹੀ ਗੱਲ ਮੈਂ ਭਾਵੇਂ ਕਿ ਫਿਰ ਤੁਹਾਨੂੰ ਉੱਥੇ ਲੈ ਜਾਣਾ, ਜਿਸ ਦਿਨ ਵਿਕਰਮ ਮਜੀਠੀਆ ਵਾਲੀ ਸੂਚਨਾ ਸਾਨੂੰ ਮਿਲੀ ਸੀ, ਅਸੀਂ ਖਬਰ ਬ੍ਰੇਕ ਕੀਤੀ ਸਭ ਤੋਂ ਪਹਿਲਾਂ ਕਿਆ ਕੁਛ ਹੋਏਗਾ। ਮੈਂ ਟਾਈਟਲ ਵੀ ਦਿੱਤਾ ਸੀਗਾ ਕਿ ਟਿਵਰੀ ਟਾਈਟ ਹੋਏਗੀ ਹੁਣ ਮਜੀਠੀਆ ਦੀ। ਤਾਂ ਉਸ ਤੋਂ ਬਾਅਦ ਜਿਵੇਂ ਹੀ ਇਹਨਾਂ ਨੇ ਮਾਮਲਾ ਦਰਜ ਕਰ ਲਿਆ, ਤਾਂ ਮੈਂ ਇੱਕ ਉਸ ਵੇਲੇ ਟਿੱਪਣੀ ਕੀਤੀ ਸੀ ਕਿ ਇਹਨਾਂ ਨੇ ਵਿਕਰਮ ਮਜੀਠੀਆ ਨੂੰ ਬਹੁਤ ਵੱਡਾ ਕਰ ਦੇਣਾ ਕੀਤਾ। ਹੁਣ ਕੀ ਆ ਕਿ ਇਸ ਸਾਰੇ ਪ੍ਰਕਰਨ ਦੇ ਦੌਰਾਨ 5-7 ਮਹੀਨੇ ਜੇਲ੍ਹ 'ਚ ਜਿਹੜੇ ਲੱਗੇ ਸੋ ਲੱਗੇ, ਮਜੀਠੀਆ ਨੇ ਜੋ ਤੰਗੀ ਝੱਲੀ ਸੋ ਝੱਲੀ। ਜਿਵੇਂ ਹੀ ਮਜੀਠੀਆ ਬਾਹਰ ਆਇਆ, ਅਕਾਲੀ ਦਲ ਬਾਦਲ ਨੂੰ ਜੋ ਤਰਨ ਤਾਰਨ ਤੋਂ ਕਰੰਟ ਮਿਲਿਆ ਸੀ, ਉਹ ਕਰੰਟ ਦੀ ਲਾਈਟ ਹੋਰ ਵੀ ਤੇਜ਼ ਹੋ ਗਈ ਆ ਮਜੀਠੀਆ ਦੇ ਆਉਣ ਕਰਕੇ। ਤਾਂ ਕਰਕੇ ਇਹਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਇੱਕ ਤੇ ਇਹਨਾਂ ਨੇ ਪੰਜਾਬੀਆਂ ਨੂੰ ਦੱਸ ਦਿੱਤਾ ਕਿ ਆਹ ਮਸਲਾ ਚੱਲ ਰਿਹਾ ਕਿ ਹੁਣ ਜਾਂਚ ਪੜਤਾਲ ਪਾਵਨ ਸਰੂਪਾਂ ਦੀ ਨਹੀਂ ਹੋ ਰਹੀ, ਹੁਣ ਸੁਖਬੀਰ ਸਿੰਘ ਬਾਦਲ ਦੇ ਬਿਜ਼ਨਸ ਦੇ ਅਕਾਊਂਟਸ ਖੋਲੇ ਜਾ ਰਹੇ ਆ, ਫੋਲੇ ਜਾ ਰਹੇ ਆ। ਉਹਦੇ ਲਈ ਵੀ ਤੁਹਾਨੂੰ ਅੰਦਰ ਦੀ ਗੱਲ ਦੱਸ ਦਿੰਦਾ। ਕੁਝ ਜਿਹੜੇ ਆਪਾਂ ਦੇਖੀਏ ਬਈ ਜਿਵੇਂ ਵਿਕਰਮ ਮਜੀਠੀਆ ਦੇ ਲਾਗੇ ਬੰਨੇ ਦੇ ਬੰਦੇ ਚੱਕੇ, ਉਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਬੰਦੇ ਕਦੇ ਬਿਜ਼ਨਸ ਦੇ ਵਿੱਚ ਇੰਪਲਾਈ ਰਹੇ ਜਾਂ ਕੁਝ ਵੀ ਆ, ਉਹਨਾਂ ਨੂੰ ਘੇਰਿਆ ਜਾ ਰਿਹਾ, ਉਹਨਾਂ ਨੂੰ ਵਲਿਆ ਜਾ ਰਿਹਾ। ਤਾਂ ਇਹ ਸਾਰੀ ਸੂਰਤ ਹਾਲ ਦੇ ਮੱਦੇ ਨਜ਼ਰ ਇਹਨਾਂ ਨੇ ਪੰਜਾਬੀਆਂ ਨੂੰ ਦੱਸ ਦਿੱਤਾ ਕਿ ਅੰਦਰ ਖਾਤੇ ਆ ਹੋ ਰਿਹਾ ਹੈ ਕਿ SIT ਦੇ ਬਹਾਨੇ ਹੁਣ ਨਿਸ਼ਾਨੇ ਜਿਹੜੇ ਆ ਉਹ ਬਿਜ਼ਨਸ ਤੇ ਆ, ਯਾਨੀ ਸੁਖਬੀਰ ਸਿੰਘ ਬਾਦਲ ਤੇ ਆ। ਇੱਕ ਤੇ ਦੱਸਣ 'ਚ ਕਾਮਯਾਬ ਰਹੇ, ਦੂਜਾ ਸਰਕਾਰ ਨੂੰ ਬੈਕਫੁੱਟ ਤੇ ਲੈ ਗਏ, ਤੇ ਤੀਜਾ ਇਹ ਹੋਇਆ ਹੈ ਕਿ ਆਪਣੇ ਕਾਡਰ ਨੂੰ ਉਹਨਾਂ ਨੇ ਜੋਸ਼ ਦੇ ਨਾਲ ਲਵਰੇਜ ਕਰ ਦਿੱਤਾ ਹੈ ਕਿ ਲਓ ਬਈ ਹੁਣ ਅਸੀਂ ਜਿਹੜੀ ਆਹ ਮੋਹਰਲੀ ਕਤਾਰ ਦੀ ਲੀਡਰਸ਼ਿਪ ਆ, ਅਸੀਂ ਗ੍ਰਿਫਤਾਰੀਆਂ ਤੋਂ ਡਰਦੇ ਨਹੀਂ ਤੇ ਆਪਾਂ ਇਹਨਾਂ ਨੂੰ ਪੂਰਾ ਜਵਾਬ ਦੇਵਾਂਗੇ। ਤਾਂ ਕੁੱਲ ਮਿਲਾ ਕੇ ਹੁਣ ਤੁਸੀਂ ਦੇਖ ਲਓ ਕਿ ਕੀ ਹੋ ਰਿਹਾ। ਇੱਕੋ ਝਟਕੇ 'ਚ ਅਕਾਲੀ ਦਲ ਕਾਂਗਰਸ ਅਤੇ ਭਾਜਪਾ ਨੂੰ ਪਿਛਾਂਹ ਕਰਕੇ ਅੱਜ ਤੁਸੀਂ ਜੇ ਵੇਖੋਗੇ ਤੇ ਮੁੱਖ ਵਿਰੋਧੀ ਧਿਰ 'ਚ ਆ ਗਿਆ ਕਿ ਨਹੀਂ ਆ ਗਿਆ, ਹੁਣ ਤੁਸੀਂ ਆਪਣੇ ਮਨੋਂ ਇਹ ਸਾਰੀਆਂ ਚੀਜ਼ਾਂ ਨੂੰ ਐਨਾਲਾਈਜ਼ ਕਰਕੇ ਤੁਸੀਂ ਵੀ ਆਡੀਅנס ਨੂੰ ਦੱਸ ਸਕਦੇ ਹੋ ਗੁਰਪ੍ਰੀਤ।
ਜੀ ਬਿਲਕੁਲ ਬਿਲਕੁਲ, ਜਿਸ ਤਰੀਕੇ ਦੇ ਨਾਲ ਹੁਣ ਸਪੇਸ ਮੀਡੀਆ ਦੇ ਵਿੱਚ ਅਕਾਲੀ ਦਲ ਲੈ ਰਹੀ ਹੈ, ਉਸ ਤੋਂ ਤਿਆਰੀ ਤਾਂ ਪੂਰੀ ਦਿਖਾ ਰਹੇ ਨੇ ਵੀ ਭਾਈ ਹੁਣ ਅਸੀਂ ਮੈਦਾਨ ਦੇ ਵਿੱਚ ਆ। ਖੈਰ ਅੱਗੇ ਵਧੀਏ, ਆਤਿਸ਼ੀ ਦੀ ਆਡੀਓ ਵੀਡੀਓ ਵਾਲਾ ਜਿਹੜਾ ਮਾਮਲਾ ਸੀ, ਵੀਡੀਓ ਵਾਲਾ ਜਿਹੜਾ ਮਾਮਲਾ ਸੀ, ਉਸ ਨੂੰ ਕਾਫੀ ਸਮੇਂ ਤੱਕ ਤਾਂ ਪਹਿਲਾਂ ਮੰਨਿਆ ਜਾਂਦਾ ਰਿਹਾ ਵੀ ਆਮ ਆਦਮੀ ਪਾਰਟੀ ਤੇ ਭਾਰੀ ਪੈ ਗਈ ਹੈ। ਫਿਰ ਆਮ ਆਦਮੀ ਪਾਰਟੀ ਨੇ ਉਸ ਨੂੰ ਆਪਣੇ ਹੱਕ 'ਚ ਭੁਗਤਾਉਣ ਦੀ ਕੋਸ਼ਿਸ਼ ਕੀਤੀ, ਧਰਨਿਆਂ ਵਾਲਾ ਦੌਰ ਸ਼ੁਰੂ ਕਰਤਾ, ਪਰ ਉਸ ਤੋਂ ਬਾਅਦ ਗੱਲ ਹੋਰ ਪਲਟ ਗਈ। ਹੁਣ ਨਵਾਂ ਮੋੜ ਕਿਹੜਾ ਆ ਗਿਆ ਜੀ ਕਹਿੰਦੇ ਇਹਦੇ 'ਚ? ਦੇਖੋ, ਇਹਦੇ 'ਚ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਆ ਦਿੱਲੀ ਵਿਧਾਨ ਸਭਾ ਨੇ। ਕਿਹਦੀ? ਦਿੱਲੀ ਵਿਧਾਨ ਸਭਾ ਨੇ ਸੀਪੀ ਸਾਹਿਬਾਂ, ਕਿਉਂਕਿ ਇੱਥੇ ਜਲੰਧਰ ਦੇ ਵਿੱਚ ਸੀਪੀ ਤੁਹਾਡੇ ਧਨਪ੍ਰੀਤ ਕੌਰ ਜੀ ਨੇ ਨਾ, ਜੀ ਇਸ ਕਰਕੇ ਅਸੀਂ ਉਹਨਾਂ ਨੂੰ ਸੀਪੀ ਸਾਹਿਬਾਂ ਹੀ ਕਹਾਂਗੇ। ਤਾਂ ਦੂਜੇ ਪਾਸੇ ਡੀਜੀਪੀ ਕੌਣ ਹਨ? ਗੌਰਵ ਯਾਦਵ ਜੀ। ਤਾਂ ਫਿਲਹਾਲ ਇਹਨਾਂ ਦੋਹਾਂ ਲਈ ਮੁਸ਼ਕਲ ਘੜੀਆਂ ਸ਼ੁਰੂ ਹੋ ਚੁੱਕੀਆਂ ਨੇ। ਪੰਜਾਬ ਦੇ ਡੀਜੀਪੀ, ਸੀਪੀ ਤੇ ਜੋ ਹੋਮ ਸੈਕਟਰੀ ਆ, ਇਹਨਾਂ ਦੀ ਭੂਮਿਕਾ ਦੀ ਜਾਂਚ ਕਰੇਗੀ ਵਿਸ਼ੇਸ਼ ਕਮੇਟੀ। ਯਾਨੀ ਕਮੇਟੀ ਜਾਂਚ ਕਰੇਗੀ ਕਿ ਇਹ ਮਾਮਲਾ ਕੀ ਆ। ਮਾਮਲਾ ਬਿਲਕੁਲ ਸਾਫ਼ ਆ ਕਿ ਇਹ ਕਹਿੰਦੇ ਆ ਕਿ ਜਿਹੜੀ ਵੀਡੀਓ ਆ ਇਹ ਪ੍ਰਾਪਰਟੀ ਸੀਗੀ, ਯਾਨੀ ਸਦਨ ਦੀ, ਹਾਊਸ ਦੀ। ਫਿਰ ਤੁਸੀਂ ਹਾਊਸ ਨੂੰ ਭਰੋਸੇ ਵਿੱਚ ਲੈ ਤੋਂ ਬਗੈਰ ਜੋ ਵਿਸ਼ੇਸ਼ ਅਧਿਕਾਰ ਬਣਦੇ ਆ ਕਿਸੇ ਸਦਨ ਦੇ, ਹਾਊਸ ਦੇ, ਤੁਸੀਂ ਉਹਨਾਂ ਸਾਰੇ ਅਧਿਕਾਰਾਂ ਦਾ ਉਲੰਘਣ ਕਰਕੇ ਇਕਬਾਲ ਸਿੰਘ ਨਾਂ ਦਾ ਸ਼ਿਕਾਇਤਕਰਤਾ, ਜਿਹੜਾ ਕਦੇ ਮੀਡੀਆ ਦੇ ਸਾਹਮਣੇ ਨਹੀਂ ਆਇਆ ਅੱਜ ਤੱਕ, ਜੀ ਬਿਲਕੁਲ, ਜਿਹੜਾ ਆਪਦੇ ਜਲੰਧਰ ਵਾਲੇ ਘਰ 'ਚ ਵੀ ਘੱਟ ਹੀ ਰਹਿੰਦਾ ਹੈ, ਤਾਂ ਮਤਲਬ ਕਿ ਇਕਬਾਲ ਸਿੰਘ ਦੇ ਬਿਆਨ ਤੇ ਤੁਸੀਂ ਆਪਣੇ ਪੱਧਰ ਤੇ ਕਿਵੇਂ ਕਾਰਵਾਈ ਕਰ ਦਿੱਤੀ, ਇਸ ਗੱਲ ਦੀ ਜਾਂਚ ਹੋਏਗੀ। ਇਹ ਕਸੂਤਾ ਹੋ ਜਾਏਗਾ ਮਾਮਲਾ। ਦੇਬੀ ਨੇ ਗਾਇਆ ਸੀ ਕਸੂਤਾ ਸਾਲ ਗੋਰੀਏ, ਇੱਥੇ ਇਹਨਾਂ ਦਾ ਹਾਲ ਕਸੂਤਾ ਹੋ ਜਾਏਗਾ। ਕਿਉਂ? ਕਿਉਂਕਿ ਇੱਕ ਤੇ ਹਾਊਸ ਦਿੱਲੀ ਦਾ, ਕਮੇਟੀ ਦਿੱਲੀ ਦੀ ਆ, ਦੂਜਾ ਕਿ ਇਹਨਾਂ ਨੇ ਜੋ ਕੀਤਾ ਕਾਇਦੇ ਦੇ ਮੁਤਾਬਕ ਜਾਂ ਜੋ ਸੰਵਿਧਾਨ ਦੇ ਵਿੱਚ ਪ੍ਰਬੰਧ ਨੇ ਗੁਰਪ੍ਰੀਤ ਜੀ, ਉਹ ਇਹਨਾਂ ਦੀ ਜਾਨ ਸੁਖਾਵੀਂ ਕਰਨ ਵਾਸਤੇ ਕਾਫੀ ਨਹੀਂ ਹੈ ਮਾਮਲਾ। ਇਹਨਾਂ ਦੀ ਜਾਨ ਸੌਖੀ ਨਹੀਂ ਹੋਏਗੀ, ਕਿਉਂਕਿ ਇਹ ਮਾਮਲਾ ਬਹੁਤ ਗੰਭੀਰ, ਗੁੰਝਲਦਾਰ ਸੰਵਿਧਾਨਕ ਅਧਿਕਾਰ ਖੇਤਰ ਦਾ ਹੈ। ਸੋ ਬਹੁਤ ਔਖਾ ਹੈ। ਵੈਸੇ ਵੀ ਜੇ ਤੁਸੀਂ ਦੇਖੋਗੇ, ਜੇ ਆਪਾਂ ਪੰਜਾਬ ਪੁਲਿਸ ਦੀ ਵਰਤੋਂ ਦੀ ਗੱਲ ਕਰੀਏ, ਵਰਤੋਂ ਦੀ ਨਹੀਂ, ਸਿਆਸੀ ਹਿੱਤਾਂ ਦੇ ਪਾਲਣ ਵਾਸਤੇ ਜੋ ਕਵਰਤੋਂ ਹੁੰਦੀ ਆ, ਇਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਨੇ ਤੇ ਸਿਖਰ ਲਾ ਛੱਡਿਆ। ਤਾਂ ਇਹ ਗੱਲ ਜਿਹੜੀ ਆ ਜਿਵੇਂ ਅੱਗੇ ਵਧੇਗੀ, ਇਹ ਪੂਰੇ ਦੇਸ਼ ਦੇ ਵਿੱਚ ਜਾਏਗੀ। ਸਾਡੀ ਪੰਜਾਬ ਪੁਲਿਸ ਦੀ ਬਦਨਾਮੀ ਜਿਹੜੀ ਆ ਦੱਬ ਕੇ ਹੋਏਗੀ, ਰੱਜ ਕੇ ਹੋਏਗੀ। ਜੀ ਜੀ, ਇਸ ਤੋਂ ਅੱਗੇ ਵਧੀਏ ਤਾਂ ਆਮ ਆਦਮੀ ਪਾਰਟੀ ਦੇ ਡੀਲ ਉੱਤੇ ਸੁਰ ਭਿੰਨ ਕੀ ਨੇ ਜੀ? ਬੜੀ ਹਾਸੋਹੀਣੀ ਗੱਲ ਆ। ਕੱਲ ਮੈਂ ਇਹਨਾਂ ਦਾ ਤਲਵੀਰ ਸਿੰਘ ਗਿੱਲ ਵੇਖਿਆ, ਜਿਹੜਾ ਮਜੀਠੀਏ ਦਾ ਐਕਸ ਫਰੈਂਡ ਆ, ਤੇ ਗੱਲ ਅਸਲ ਦੇ ਵਿੱਚ ਕੀ ਆ ਕਿ ਉਹ ਪ੍ਰੈਸ ਕਾਨਫਰੰਸ ਕਰ ਰਹੇ ਸਨ ਤੇ ਉਹਨਾਂ ਨੇ ਭੂਮਿਕਾ ਬੰਨੀ, ਮਿੰਟ ਕੇ 1.5 ਮਿੰਟ ਉਹਨਾਂ ਨੇ ਡੀਲ ਤੇ ਬੋਲਿਆ ਤੇ ਮੈਂ ਹਾਸਾ ਹੱਸ ਕੇ ਦੋਹਰਾ ਹੋ ਗਿਆ। ਕਿਉਂ? ਕਿਉਂਕਿ ਕੁੱਲ 21 ਮਿੰਟ ਦੀ ਜਿਹੜੀ ਉਹ ਪ੍ਰੈਸ ਕਾਨਫਰੰਸ ਸੀ, ਬਾਕੀ 19 ਮਿੰਟ ਉਹ ਐਲੀ ਮਾਇੰਗਟ ਤੇ ਜਿਹੜਾ ਰੰਧਾਵਾ ਬ੍ਰਦਰਸ ਵਾਲਾ ਝਗੜਾ ਸੀ, ਉਹਦੇ ਵਿੱਚ ਰਿਪਲਾਈ ਵਾਂਗੂ ਹੀ ਕੱਢਤਾ ਮਜੀਠੀਏ ਨੂੰ। ਡੀਲ ਤੇ ਬੋਲੇ ਕਿ ਇਹ ਜ਼ਾਲਮ ਸਰਕਾਰ ਆ, ਪਹਿਲਾਂ ਵੀ ਅੰਦੋਲਨ ਕੀਤਾ, ਸਾਨੂੰ ਫੇਰ ਕਿਸਾਨਾਂ ਨੂੰ ਇਕਮੁੱਠ ਹੋਣਾ ਪੈਣਾ। ਮੈਂ ਕਿਹਾ ਬਾਬਾ, ਤੇ ਫਿਰ ਤੁਸੀਂ ਸ਼ੰਭੂ ਤੋਂ ਉਹਨਾਂ ਨੂੰ ਕੁੱਟ ਕੇ ਕਾਹਤੋਂ ਉਠਾਇਆ? ਉੱਥੇ ਬੈਠੇ ਹੁੰਦੇ ਅੱਜ, ਪਰਾਂ ਨੂੰ ਤੁਰ ਪੈਂਦੇ। ਤੁਸੀਂ ਐਵੇਂ ਉਹਨਾਂ ਨੂੰ ਜੁੱਤੀਆਂ ਮਾਰੀਆਂ, ਟਰਾਲੀਆਂ ਉਹਦੀਆਂ ਚੁੱਕ ਕੇ, ਤੇ ਤੁਸੀਂ ਭਗਤ ਸਿੰਘ ਦੇ ਵਾਰਸ ਹੋ। ਬਈ ਭਗਤ ਸਿੰਘ ਨੇ ਦੰਬੂਕਾਂ ਬੀਜੀਆਂ ਸੀ, ਤੁਸੀਂ ਟਰਾਲੀਆਂ ਬੀਜਤੀਆਂ। ਜਾਓ ਯਾਰ, ਬੜੀ ਮਾੜੀ ਗੱਲ ਕੀਤੀ ਜੇ ਵੀ ਉਹਨਾਂ ਨੂੰ ਤੁਸੀਂ ਕੁੱਟ ਕੇ ਐਦਾਂ ਉਹਨਾਂ ਦੀਆਂ ਟਰਾਲੀਆਂ ਨਾ ਖੋਹਦੇ, ਚੋਰੀ ਕਰਦੇ, ਤੇ ਹੁਣ ਉਹ ਬੈਠੇ ਹੁੰਦੇ ਤੇ ਤੁਸੀਂ ਕਹਿੰਦੇ ਵੀ ਚਲੋ ਚੱਲੀਏ, ਤੇ ਨਾਲ ਤਲਵੀਰ ਸਿਆਂ ਤੁਸੀਂ ਲੱਗਦੇ ਤੇ ਸਾਰੇ ਦਿੱਲੀ ਨੂੰ ਤੁਰੇ ਜਾਂਦੇ, ਨੱਕ 'ਚ ਦਮ ਕਰ ਦਿੰਦੇ। ਰਾਘਵ ਚੱਡਾ, ਪਾਠਕ ਤੇ ਇਹ ਸਾਰੇ ਜਾਂਦੇ ਅੱਗੇ। ਇਹਨਾਂ ਨੂੰ ਪਤਾ ਲੱਗਦਾ ਵੀ ਕਿਸਾਨੀ ਅੰਦੋਲਨ ਕਿਸ ਤਰ੍ਹਾਂ ਹੁੰਦੇ ਨੇ। ਕਮਾਲ ਹੋ ਗਈ। ਅੱਛਾ, ਅਸਲੀ ਕਮਾਲ ਅੱਗੇ ਹੋ ਗਏ। ਧਾਲੀਵਾਲ ਸਾਹਿਬ, ਤੁਹਾਨੂੰ ਪਤਾ ਹੀ ਆ, ਉਹ ਤੇ ਚੀਫ ਸਪੋਕਸ ਪਰਸਨ ਆ। ਵੈਸੇ ਉਹਨਾਂ ਦੀ ਡਿਮੋਸ਼ਨ ਹੋਈ ਆ। ਪਹਿਲਾਂ ਉਹਨਾਂ ਕੋਲ ਕਈ ਮੰਤਰਾਲੇ ਸੀ, ਫਿਰ ਉਹਨਾਂ ਕੋਲ ਇੱਕ ਮੰਤਰਾਲਾ ਰਹਿ ਗਿਆ। ਇੱਕ ਤੇ ਮੈਨੂੰ ਲੱਗਦਾ ਇਹੋ ਜਿਹਾ ਮੰਤਰਾਲਾ ਵੀ ਸੀ ਨਾ ਗੁਰਪ੍ਰੀਤ ਜੀ, ਜਿਹਦੇ ਵਿੱਚ ਕਹਿੰਦੇ ਕਿ ਉਹ ਤਾਂ ਹਵਾ ਵਾਲਾ ਮੰਤਰਾਲਾ ਸੀ, ਕੋਈ ਹੈ ਹੀ ਨਹੀਂ ਸੀ, ਉਹ ਐਵੇਂ ਮੰਤਰੀ ਬਣੇ ਫਿਰਦੇ। ਦਫ਼ਤਰ ਹੀ ਨਹੀਂ ਲੱਭਾ ਸੀ ਜੀ। ਹੋਏ 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 ਹੋਏ, ਕਿੱਥੇ ਕਿੱਥੇ ਭਾਲੀਏ ਹੁਣ ਇਹਨੂੰ ਦਫ਼ਤਰ ਨੂੰ। ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਜਿਹੜਾ ਕੋਈ 1.25 ਲੱਖ ਹੈਗਾ ਸੀ ਮਹਿਕਮਾ, ਉਹ ਵੀ ਖੋਹ ਲਿਆ। ਇਹ ਬਦਰੰਗ ਜੇ ਹੋ ਗਏ ਤੇ ਉਹ ਤੋਂ ਬਾਅਦ ਇਹਨਾਂ ਨੂੰ
ਇੱਕ ਇਹਨਾਂ ਨੇ ਚੀਫ ਸਪੋਕਸ ਪਰਸਨ ਦਾ ਦੇ ਦਿੱਤਾ ਅਹੁਦਾ। ਹੁਣ ਇਹ ਬੋਲਦੇ ਬਹੁਤ, ਤੁਹਾਨੂੰ ਪਤਾ ਇਹ ਠੋਕ ਕੇ ਵਜਾ ਕੇ ਆ। ਅਸਲ ਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ ਜਦੋਂ ਬਿਆਨ ਦਿੱਤਾ, ਇਹਨਾਂ ਨੇ ਤੇ ਕਿਹਾ ਕਿ ਬਈ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਜਿਹੜੀ ਇਹਨਾਂ ਦੀ ਲਾਈਨ ਸੀ ਉਹਨਾਂ ਦੇ ਮੁਤਾਬਕ ਕਿ ਮੋਦੀ ਤੇ ਟਰੰਪ ਦੇ ਗੁਪਤ ਸੌਦਾ ਜਿਹੜਾ ਹੋਇਆ ਉਹਨੂੰ ਗੁਪਤ ਸੌਦਾ ਕਰਾਰ ਦਿੰਦੇ ਉਹਨਾਂ ਨੇ ਕਿਹਾ ਕਿ ਭਾਰਤ ਅਮਰੀਕਾ ਵਿਚਕਾਰ ਇਹ ਵਪਾਰਕ ਸਮਝੌਤਾ ਭਾਰਤ ਦੇ ਕਿਸਾਨਾਂ ਨੂੰ ਤਬਾਹ ਕਰ ਦੇਗਾ ਤੇ ਦੇਸ਼ ਦੇ ਬਾਜ਼ਾਰਾਂ ਨੂੰ ਅਮਰੀਕਾ ਦੇ ਹਵਾਲੇ ਕਰ ਦੇਗਾ। ਵੈਸੇ ਤੁਹਾਨੂੰ ਸ਼ਾਇਦ ਪਤਾ ਹੋਵੇ ਗੁਰਪ੍ਰੀਤ ਕਿ ਧਾਲੀਵਾਲ ਜੀ ਅਮਰੀਕਾ ਤੋਂ ਹੀ ਪਰਤੇ ਨੇ। ਬਿਲਕੁਲ। ਅੱਛਾ, ਹੁਣ ਧਾਲੀਵਾਲ ਜੀ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਇਸ ਸਮਝੌਤੇ ਰਾਹੀਂ ਅਮਰੀਕੀ ਖੇਤੀ ਉਤਪਾਦਾਂ ਲਈ ਭਾਰਤ ਦੇ ਦਰਵਾਜ਼ੇ ਜ਼ੀਰੋ ਟੈਕਸ ਤੇ ਖੋਲਣ ਦੀ ਤਿਆਰੀ ਕਰ ਰਹੀ ਹੈ, ਜੋ ਸਸਤੇ ਦਰਾਮਦ ਕੀਤੇ ਉਤਪਾਦਾਂ ਨਾਲ ਬਾਜ਼ਾਰ ਭਰ ਕੇ ਭਾਰਤੀ ਕਿਸਾਨਾਂ ਨੂੰ ਤਬਾਹ ਕਰ ਦੇਵੇਗੀ। ਤੇ ਇੱਧਰ ਜੇ ਤੁਸੀਂ ਵੇਖੋਗੇ ਅਰੋੜਾ ਸਾਹਿਬ ਕੀ ਕਹਿ ਰਹੇ ਨੇ? ਉਹਨਾਂ ਨੇ ਇਸ ਨੂੰ ਵਪਾਰਕ ਹਿੱਤਾਂ ਵਾਸਤੇ ਲਾਹੇਵੰਦ ਦੱਸਿਆ। ਕਰ ਲਓ ਘਿਓ ਨੂੰ ਭਾਂਡਾ। ਅਰੋੜਾ ਸਾਹਿਬ ਕਹਿੰਦੇ ਕਿ ਬਹੁਤ ਅੱਛਾ ਭਾਈ, ਬਹੁਤ ਅੱਛਾ। ਉਹਨਾਂ ਨੇ ਆਪੇ ਬਹੁਤ ਅੱਛਾ ਕਹਿਣਾ, ਉਹਨਾਂ ਨੇ ਵਪਾਰੀਆਂ ਦੀ ਗੱਲ ਕਰਨੀ ਆ। ਇੱਧਰ ਇੱਕ ਪਾਸੇ ਜੱਟ, ਦੂਜੇ ਪਾਸੇ ਭਾਈ ਵਪਾਰੀ, ਤਾਂ ਫਿਰ ਹੁਣ ਤੁਹਾਨੂੰ ਪਤਾ ਹੀ ਆ ਇਦਾਂ ਹੀ ਚੱਲੂ ਕੰਮ। ਪਰ ਤੁਸੀਂ ਇਹਨਾਂ ਦਾ ਸਟੈਂਡ ਦੇਖ ਲਓ। ਗੱਲ ਤੇ ਕਰਨੀ ਬਣਦੀ ਸੀ ਭਾਈ ਮਾਨ ਸਾਹਿਬ ਆਉਂਦੇ ਹੋ ਕੇ ਪ੍ਰੈਸ ਕਾਨਫਰੰਸ ਕਰਦੇ, ਪਰ ਇਹਨਾਂ ਨੂੰ ਤੇ ਹਾਲੇ ਤੱਕ ਪਤਾ ਹੀ ਨਹੀਂ ਲੱਗਾ ਕਿ ਡੀਲ ਦੇ ਵਿੱਚ ਹੈ ਕੀ ਆ। ਡੀਲ ਦੇ ਵਿੱਚ ਇੰਡੀਆ ਲਈ ਫਾਇਦਾ ਹੋਇਆ ਕਿ ਨੁਕਸਾਨ, ਉਹ ਇਹਨਾਂ ਨੂੰ ਕੀ ਪਤਾ ਲੱਗਣਾ। ਸਾਡੇ ਤੇ ਵੱਡੇ ਵੱਡੇ ਮੀਡੀਆ ਤੇ ਦਿੱਗਜਾਂ ਨੂੰ ਨਹੀਂ ਪਤਾ ਲੱਗਾ, ਪੰਜਾਬੀ ਵਾਲਿਆਂ ਨੂੰ ਹੁਣ ਤੱਕ ਕਿ ਬਣਿਆ ਕੀ ਹੈ। ਉਹਨਾਂ ਨੂੰ ਵੀ ਛੱਡ ਦਿਓ, ਕੁਝ ਕਿਸਾਨਾਂ ਨੂੰ ਨਹੀਂ ਪਤਾ ਲੱਗਿਆ, ਕਿਸਾਨ ਆਗੂਆਂ ਨੂੰ ਨਹੀਂ ਪਤਾ ਲੱਗਿਆ ਕਿ ਹੋਇਆ ਕੀ ਹੈ। ਤਾਂ ਮਤਲਬ ਨਾ ਪੂਰਾ ਸੱਚ ਉਹਨਾਂ ਨੂੰ ਪਤਾ, ਨਾ ਪੂਰਾ ਸੱਚ ਉਹਨਾਂ ਨੂੰ ਪਤਾ, ਨਾ ਕੁਝ ਨਹੀਂ ਪਤਾ। ਪਰ ਮਾਨ ਸਾਹਿਬ ਨੂੰ ਇਹ ਪੂਰਾ ਸੱਚ ਪਤਾ ਕਰਕੇ ਪੂਰੇ ਤੱਥ ਲਿਆ ਕੇ ਖੁਦ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ। ਇਹਨਾਂ ਨੂੰ ਬਾਈ ਪ੍ਰੇਰਨਾ ਲੈਣੀ ਚਾਹੀਦੀ ਹੈ ਮਮਤਾ ਬੈਨਰਜੀ ਤੋਂ ਕਿ ਤੁਸੀਂ ਉਹ ਅਮਿਤ ਸ਼ਾਹ ਨੂੰ ਮਿਲ ਕੇ ਨਿਕਲਦੇ ਹੋ, ਪਤਾ ਨਹੀਂ ਕੀ ਉਹਨਾਂ ਨੇ ਤੁਹਾਨੂੰ ਸੰਘਾਇਆ, ਪਿਆਇਆ, ਖਵਾਇਆ ਕਿ ਬਾਹਰ ਆ ਕੇ ਲੜਖੜਾਉਂਦੇ ਫਿਰਦੇ ਨਜ਼ਰ ਆਉਂਦੇ ਹੋ। ਜ਼ਬਾਨ ਥਥਲਾ ਰਹੀ ਆ, ਬਾਡੀ ਲੈਂਗੁਏਜ ਸਾਥ ਨਹੀਂ ਦੇ ਰਹੀ। ਚੀਫ ਸੈਕਟਰੀ ਵਾਰ-ਵਾਰ ਤੁਹਾਨੂੰ ਚੇਤਾ ਕਰਵਾ ਰਿਹਾ। ਤੇ ਇੱਕ ਉਹ ਤੁਹਾਡੇ ਤੋਂ ਉਮਰ 'ਚ ਵੀ ਵੱਡੀ ਆ ਤੇ ਤੁਸੀਂ ਵੇਖੋ ਆ ਕੇ ਕਾਲਾ ਕੋਟ ਪਾ ਕੇ ਜੋ ਤਰਥੱਲੀ ਮਚਾ ਗਈ ਕੱਲ, ਭਾਈ ਉਹ ਕਿਤੇ ਐਗਜ਼ਾਮਪਲ ਸੈੱਟ ਕਰਨ ਵਾਲੀ ਗੱਲ ਹੋ ਸਕਦੀ ਆ। ਪੂਰੇ ਨੈਸ਼ਨਲ ਮੀਡੀਆ ਛੱਡੋ, ਇੰਟਰਨੈਸ਼ਨਲ ਮੀਡੀਆ ਤੱਕ ਚਰਚਾ ਹੋਈ ਆ। ਤਾਂ ਮੰਨ ਲਓ ਕਿ ਸਾਨੂੰ ਜੇ ਜ਼ਰੂਰਤ ਪੈਂਦੀ ਆ ਹਿੱਤਾਂ ਦੀ ਗੱਲ ਦੁਨੀਆ ਨੂੰ ਦੱਸਣ ਵਾਸਤੇ, ਦੇਸ਼ਾਂ ਨੂੰ ਦੱਸਣ ਵਾਸਤੇ ਜਾਂ ਦੇਸ਼ ਨੂੰ ਦੱਸਣ ਵਾਸਤੇ, ਤੇ ਸਾਡੇ ਤਲਵੀਰ ਸਿੰਘ ਗਿੱਲ ਹੋਰੀ ਆਉਂਦੇ ਆ 1.5 ਮਿੰਟ ਬੋਲ ਕੇ ਤੇ 19.5 ਮਿੰਟ ਲਾ ਦਿੰਦੇ ਆ ਮਜੀਠੀਏ ਤੇ। ਧਾਲੀਵਾਲ ਸਾਹਿਬ ਕਹਿੰਦੇ ਆ ਕਿ ਤਬਾਹ ਹੋ ਜਾਏਗਾ। ਕੋਈ ਇਹਦੇ 'ਚ ਇਹਨਾਂ ਨੇ ਤੱਥ ਪੇਸ਼ ਕੀਤਾ ਇਹਨਾਂ ਨੇ? ਕੋਈ ਨਾ ਪੰਨੂ ਸਾਹਿਬ ਬੋਲੇ ਆ, ਨਾ ਕੋਈ ਇਹਦੇ ਤੇ ਕੋਈ ਇਹਨਾਂ ਦਾ ਵਿਦਵਾਨ ਕਿਸਮ ਦਾ ਆਦਮੀ ਬੋਲ ਰਿਹਾ। ਔਰ ਅਰੋੜਾ ਸਾਹਿਬ ਕਹਿੰਦੇ ਫਾਇਦਾ ਕਿਹਦੀ ਗੱਲ ਮੰਨੋਗੇ ਤੁਸੀਂ? ਤਾਂ ਇਹ ਖੁਦ ਕਨਫਿਊਜ਼ਡ ਸਰਕਾਰ ਚੱਲ ਰਹੀ ਹੈ ਇਸ ਵੇਲੇ। ਸਰਕਾਰ ਨਹੀਂ, ਸਿਆਸੀ ਸਰਕਸ ਚੱਲ ਰਹੀ ਹੈ ਸਾਹਿਬ। ਤਾਂ ਇਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ। ਜਿਵੇਂ ਲਾਹ ਵੀ ਆਂਦਾ ਸੀ ਨਾ, ਉਹਦਾ ਕੁਝ ਨਹੀਂ ਉਹ ਪਤਾ ਲੱਗਿਆ, ਨਹੀਂ ਤੇਰੇ ਵਿਆਹ ਤੋਂ ਬਾਅਦ ਕੁੜੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਇਹਨਾਂ ਨੂੰ ਕਿ ਕਹਿਣਾ ਕੀ ਆ, ਕਰਨਾ ਕੀ ਆ। ਜੀ ਬਿਲਕੁਲ। ਅੱਗੇ ਚਲੀਏ ਤਾਂ ਉਧਰ ਸੁਪਰੀਮ ਕੋਰਟ ਨੇ ਡੀਜੀਪੀ ਪ੍ਰਣਾਲੀ ਤੇ ਸਵਾਲ ਖੜੇ ਕੀਤੇ ਨੇ। ਕੀ ਕਹਿ ਰਹੀ ਹੈ ਸੁਪਰੀਮ ਕੋਰਟ? ਹਾਂਜੀ ਦੇਖੋ, ਡੀਜੀਪੀ ਦਾ ਜਿਹੜਾ ਮਾਮਲਾ ਹੈ ਨਾ, ਉਹ ਅੱਜ ਤੁਸੀਂ ਵੇਖੋਗੇ ਤੇ ਇੱਕ ਪਾਸੇ ਤੇ ਇਹ ਡੀਜੀਪੀ ਕੋਲੋਂ ਹੋ ਕੇ ਆਏ ਅਕਾਲੀ ਤੇ ਉਧਰੋਂ ਨਾਲ ਇਹ ਵੀ ਮੁੱਦਾ ਚੱਲ ਪਿਆ। ਤੇ ਅਕਾਲੀਆਂ ਦੇ ਵੀ ਭਗਤ ਬਹੁਤ ਤਗੜੇ ਆ ਨਾ, ਤੁਹਾਨੂੰ ਪਤਾ ਹੀ ਆ। ਜੀ ਪ੍ਰਾਊਡ ਟੂ ਬੀ ਅਕਾਲੀ ਦਲ ਤਾਂ ਰਗਾਂ 'ਚ ਬਹਿ ਗਿਆ। ਉਹ ਮੁੰਡਾ ਐਕਟ ਬਹੁਤ ਸੋਹਣਾ ਕਰਦਾ ਹੁੰਦਾ, ਅਕਾਲੀ ਦਲ ਤਾਂ ਰਗਾਂ 'ਚ ਬਹਿ ਗਿਆ। ਤੋ ਗੱਲ ਇਹ ਆ ਕਿ ਬਈ ਇਹਨਾਂ ਦੇ ਵੀ ਪੂਰੇ ਘੈਂਟ ਹੈਗੇ ਨੇ ਪ੍ਰਾਊਡ ਟੂ ਬੀ ਅਕਾਲੀ ਵਾਲੇ। ਤਾਂ ਉਹ ਕਹਿੰਦੇ ਵੇਖੋ ਯਾਦਵ ਨੂੰ ਅੱਜ ਹੀ ਗਿਆ ਸਾਡਾ ਦੇਸੀ ਟਰੰਪ ਮਿਲਣਾ, ਤੇ ਅੱਜ ਹੀ ਸੁਪਰੀਮ ਕੋਰਟ ਨੇ ਖਿੱਚ ਲਿਆ ਕਿ ਬਾਈ ਕਾਰਜਕਾਰੀ ਡੀਜੀਪੀ ਨਹੀਂ ਚੱਲਣੇ, ਹੱਟ ਪਿੱਛੇ। ਇੱਕ ਤੇ ਇਤਫਾਕ ਬੜੇ ਰੰਗੀਨ ਹੋਣ ਡਿਆ ਨਾ। ਉਧਰੋਂ ਬਾਬਾ ਡੇਰਾ ਬਿਆਸ ਵਾਲਾ ਜਾਂਦਾ ਆ ਮਜੀਠੀਏ ਦੀ ਮੁਲਾਕਾਤ ਕਰਨ ਤੇ ਉਧਰੋਂ ਜ਼ਮਾਨਤ ਦਾ ਆਰਡਰ ਹੋ ਜਾਂਦਾ। ਕਹਿੰਦੇ ਵੇਖੋ ਕਰਾਮਾਤਾਂ। ਤੇ ਦੂਜੇ ਪਾਸੇ ਆ ਗੱਲਾਂ ਬਾਤਾਂ। ਤੋਂ ਗੱਲ ਇਹ ਆ ਅਸਲ ਦੇ ਵਿੱਚ ਇਹ ਮਾਮਲਾ ਜਿਹੜਾ ਸੀਗਾ ਨਾ
ਇਹ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਲਿਸਟਡ ਸੀਗਾ। ਅੱਜ ਇਤਫਾਕਨ ਇਹਦੀ ਸੁਣਵਾਈ ਹੋਈ ਆ ਤਾਂ ਸੁਪਰੀਮ ਕੋਰਟ ਨੇ ਰਾਜਾਂ ਦੇ ਵਿੱਚ ਕਾਰਜਕਾਰੀ ਡੀਜੀਪੀ ਨਿਯੁਕਤ ਕਰਨ ਦੀ ਪ੍ਰਥਾ ਤੇ ਸਵਾਲ ਖੜੇ ਕੀਤੇ। ਕੋਰਟ ਨੇ ਕਿਹਾ ਕਿ ਇਹ ਤਰੀਕਾ ਯੋਗ ਤੇ ਜੋ ਸੀਨੀਅਰ ਪੁਲਿਸ ਅਧਿਕਾਰੀ ਹੁੰਦੇ ਆ ਉਹਨਾਂ ਨੂੰ ਡੀਜੀਪੀ ਅਹੁਦੇ ਲਈ ਉਹਨਾਂ ਨੂੰ ਪਾਸੇ ਕਰਨ ਵਾਲੀ ਗੱਲ ਆ, ਸਾਈਡਲਾਈਨ ਕਰਨ ਵਾਲੀ ਗੱਲ ਆ। ਕਿਉਂਕਿ ਯੂਪੀਐਸਸੀ ਦਾ ਤੁਹਾਨੂੰ ਪਤਾ ਹੀ ਆ, ਇੱਥੇ ਡਾਇਰੈਕਸ਼ਨ ਆ ਕਿ ਭਾਈ ਤੁਸੀਂ ਭੇਜੋ, ਫਿਰ ਉਹ ਸ਼ਾਰਟ ਲਿਸਟ ਕਰਦੇ ਨੇ ਤੇ ਫਿਰ ਉਹਦੇ ਵਿੱਚੋਂ ਡੀਜੀਪੀ ਜਿਹੜਾ ਮੈਰਿਟ ਤੇ ਲੱਗਣਾ ਚਾਹੀਦਾ। ਦੇਖੋ ਆਪਣਾ ਤਾਂ ਕਾਰਜਕਾਰੀ, ਵੈਸੇ ਇਹਨਾਂ ਨੇ ਸਵਾਲ ਚੁੱਕੇ ਸਨ ਕਿ ਜਥੇਦਾਰ ਵੀ ਕਦੇ ਕਾਰਜਕਾਰੀ ਹੁੰਦੇ ਆ, ਤੇ ਭਾਈ ਇਦਾਂ ਹੀ ਹੁੰਦੇ ਆ ਜਿੱਦਾਂ ਤੁਹਾਡਾ ਡੀਜੀਪੀ ਸਾਰੀ ਸਰਕਾਰ 'ਚ ਹੀ ਰਹਿ ਗਿਆ ਕਾਰਜਕਾਰੀ। ਹੁਣ ਸੁਪਰੀਮ ਕੋਰਟ ਨੇ ਵੀ ਸਵਾਲ ਚੁੱਕ ਦਿੱਤੇ, ਪਰ ਇਹ ਕੋਰਟ ਇਹੋ ਜਿਹੇ ਲੋਕ ਆ, ਇਹ ਇਹੋ ਜਿਹੀ ਪਾਰਟੀ ਹੈ, ਇਹ ਨਹੀਂ ਮੰਨਦੀ। ਇਹ ਜੇ ਮੰਨਦੇ ਹੋਣ ਸੁਪਰੀਮ ਕੋਰਟ ਨੂੰ ਤੇ ਲਾਲਪੁਰਾ ਹੁਣ ਤੋਂ ਕਦੋਂ ਦਾ ਐਕਸ ਐਮਐਲ ਹੋਇਆ ਹੁੰਦਾ, ਜਿਵੇਂ ਐਕਸ ਮੀਆਂ ਬੀਵੀ ਹੋ ਜਾਂਦੇ ਆ ਨਾ। ਤਾਂ ਗੱਲ ਇਹ ਆ ਕਿ ਬਈ ਇਹ ਨਹੀਂ ਮੰਨਦੇ, ਇਹਨਾਂ ਦਾ ਜਿਹੜਾ ਬੌਸ ਆ ਉਹ ਨਹੀਂ ਮੰਨਦਾ ਕਿਸੇ ਚੀਜ਼ ਨੂੰ। ਉਹ ਤੇ ਆਰਟੀਆਈ ਬਣਾ ਕੇ ਮੈਕਸਾਸੇ ਵਾਰਡ ਲੈ ਗਿਆ, ਪਰ ਆਪ ਹੀ ਆਰਟੀਆਈ ਮਾਰ ਦਿੱਤੀ, ਕਿੱਲ ਕਰਤੀ। ਇਹ ਸੋ ਬੜੇ ਖਤਰਨਾਕ ਨੇ, ਇਹਨਾਂ ਦੇ ਇਰਾਦੇ ਬੜੇ ਖਤਰਨਾਕ ਜੇ। ਤਾਂ ਮਤਲਬ ਤੁਸੀਂ ਹਿਸਾਬ ਲਾ ਲਓ ਕਿ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਹੁਣ ਕੋਈ ਸੀਨੀਅਰਟੀ ਦੇ ਆਧਾਰ ਤੇ ਡੀਜੀਪੀ ਲਾਓਗੇ ਨਾ, ਇਦਾਂ ਹੀ ਲਗਾ ਦੇਣਗੇ। ਪਰ ਮੈਂ ਵਾਰ-ਵਾਰ ਕਹਿੰਦਾ ਇਹ ਮੁੱਦਾ ਹੀ ਜੁੜਦਾ ਪੁਲਿਸ ਰਿਫਾਰਮਸ ਦੇ ਨਾਲ ਆ। ਜਦੋਂ ਤੱਕ ਪਬਲਿਕ ਇਹਦੇ ਤੇ ਪ੍ਰੈਸ਼ਰ ਗਰੁੱਪ ਬਣਾ ਕੇ ਕੰਮ ਨਹੀਂ ਕਰੇਗੀ, ਜਦੋਂ ਤੱਕ ਪੋਲੀਟੀਕਲ ਧਿਰਾਂ ਇੱਛਾ ਸ਼ਕਤੀ ਨਹੀਂ ਦਿਖਾਉਣਗੀਆਂ, ਉਦੋਂ ਤੱਕ ਹੀ ਕੁਝ ਚੱਲੇਗਾ ਜੀ। ਜੀ, ਇਸ ਤੋਂ ਅੱਗੇ ਚਲੀਏ ਤਾਂ ਉਧਰ ਭਾਜਪਾ ਦਾ ਇੱਕ ਆਗੂ ਕਹਿੰਦੇ ਭਗੌੜਾ ਕਰਾਰ ਦਿੱਤਾ ਗਿਆ। ਹਾਂਜੀ, ਇਹ ਵੀ ਜਿਹੜਾ ਮਨਜੀਤ ਸਿੰਘ ਮੰਨਾ ਹੈ ਨਾ, ਕਿਸੇ ਸਮੇਂ ਅਕਾਲੀ ਦਲ ਦਾ ਵਿਧਾਇਕ ਰਿਹਾ, ਸਾਬਕਾ ਵਿਧਾਇਕ ਆ, ਭਾਜਪਾ ਆਗੂ ਆ। ਇਹਦਾ ਭਰਾਤਾ ਹੈ ਰਣਜੀਤ ਸਿੰਘ। ਬਾਬਾ ਬਕਾਲਾ ਸਾਹਿਬ ਦੀ ਅਦਾਲਤ ਨੇ ਪੁਰਾਣੇ ਕੇਸ ਵਿੱਚ ਹਾਜ਼ਰ ਨਾ ਹੋਣ ਦੇ ਚੱਲਦਿਆਂ ਭਗੌੜਾ ਕਰਾਰ ਦੇ ਦਿੱਤਾ ਦੋਵਾਂ ਨੂੰ। ਇਹ ਮਾਮਲਾ ਥਾਣਾ ਖਲਚੀਆਂ ਨੂੰ ਮਤਲਬ ਕਿ ਜਿਹੜਾ ਹੈ ਨਾ, ਉਹ ਲੱਗਦਾ ਜਿਹੜਾ ਥਾਣਾ, ਉਹਨੂੰ ਸੂਚਿਤ ਕਰਕੇ ਉਹਨਾਂ ਤੱਕ ਪਹੁੰਚਾਇਆ ਗਿਆ ਕਿ ਭਾਈ ਲਿਆਓ ਇਹਨਾਂ ਨੂੰ। ਤੁਹਾਨੂੰ ਯਾਦ ਹੋਣਾ ਹੈ ਕਿ ਇਹ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਬੜੇ ਪਾਵਰਫੁਲ ਸਨ। ਉਧਰ ਬਾਬਾ ਬਕਾਲਾ ਵਾਲੀ ਸਾਈਡ 18 ਸਤੰਬਰ 2015 ਨੂੰ ਉਸ ਸਮੇਂ ਦੇ ਅਕਾਲੀ ਵਿਧਾਇਕ ਮਨਜੀਤ ਸਿੰਘ ਮੰਨਾ, ਮੀਆਂਵਿੰਡ ਤੇ ਰਣਜੀਤ ਸਿੰਘ ਸਣੇ ਹੋਰਾਂ ਨੇ ਆਪਣੀ ਹੀ ਪਾਰਟੀ ਦੇ ਸਰਗਰਮ ਵਰਕਰ ਪੂਰਨ ਸਿੰਘ ਪੁੱਤਰ ਝੂੜ ਸਿੰਘ ਵਾਸੀ ਦੀ ਕੁੱਟਮਾਰ ਕੀਤੀ ਸੀ। ਠੀਕ ਹੈ ਨਾ ਜੀ। ਸੋ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਤੇ ਪੀੜਤ ਵੱਲੋਂ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਸੀ। ਅਕਾਲੀ ਰਾਜ ਦੇ ਵਿੱਚ ਵੀ ਨੇਰਗਰਦੀ ਪੂਰੀ ਚਰਮ ਤੇ ਸੀਗੀ ਜੀ। ਤੁਸੀਂ ਹਿਸਾਬ ਲਾ ਲਓ ਕਿ ਵਿਧਾਇਕ ਦੇ ਭਰਾ ਤੇ ਕਿਸੇ ਨੇ ਦੋਸ਼ ਲਾਇਆ ਕਿ ਪੁਲਿਸ ਨੇ ਕੇਸ ਹੀ ਦਰਜ ਨਹੀਂ ਕੀਤਾ, ਅਦਾਲਤ ਕੋਲ ਚਾਰਾਜੋਈ ਕੀਤੀ। ਅਦਾਲਤ ਨੇ ਫਿਰ ਮੁਲਜ਼ਮਾਂ ਨੂੰ ਸੰਮਨ ਜਾਰੀ ਕਰਕੇ 8 ਅਗਸਤ 2019 ਨੂੰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਦਿੱਤਾ। ਤੇ ਇਸ ਕੇਸ ਦੇ ਵਿੱਚ ਸਾਬਕਾ ਵਿਧਾਇਕ ਦਾ ਨਿੱਜੀ ਸਹਾਇਕ ਹਰਪ੍ਰੀਤ ਸਿੰਘ ਤੇ ਬਲਦੇਵ ਸਿੰਘ, ਵਕੀਲ ਮਨਜਿੰਦਰ ਸਿੰਘ ਗਹਿਰੀ ਰਾਹੀਂ ਪੇਸ਼ ਹੋ ਗਏ, ਪਰ ਬਾਕੀ ਹਾਲੇ ਤੱਕ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ। ਤੁਸੀਂ ਹਿਸਾਬ ਲਾ ਲਓ ਕਿ ਅਦਾਲਤਾਂ ਨੂੰ ਤੇ ਇਹਨਾਂ ਨੇ ਤਮਾਸ਼ਾ ਬਣਾ ਰੱਖਿਆ ਇਹਨਾਂ ਲੋਕਾਂ ਨੇ। ਔਰ ਭਾਜਪਾ ਵਾਲੇ ਜਿਹੜੇ ਟਕਸਾਲੀ ਭਾਜਪਾਈ ਆ, ਉਹ ਤੇ ਸ਼ਰਮਿੰਦਾ ਹੁੰਦੇ ਹੋਣਗੇ ਕਿ ਕਿਵੇਂ ਬਈ ਅਸੀਂ ਲਿਆਂਦੇ ਨੇ ਬਾਹਰੋਂ ਤੇ ਨਾਲ ਉਹ ਆਪਦੇ ਰਿਕਾਰਡ ਵੀ ਲਿਆਏ ਨੇ, ਸਾਡੇ ਬੱਲੇ ਆ ਰਿਕਾਰਡ ਬੋਲਦੇ। ਤਾਂ ਗੱਲ ਇਹ ਆ ਕਿ ਇਹ ਰਿਕਾਰਡ ਜਿਹੜੇ ਆ ਇਹ ਦਰੁਸਤ ਕਰਨ ਦੀ ਜ਼ਰੂਰਤ ਹੈ। ਜਦੋਂ ਤੁਸੀਂ ਅਦਾਲਤਾਂ ਨੂੰ ਇਸ ਤਰ੍ਹਾਂ ਟਿੱਚ ਜਾਣਦੇ ਹੋ ਤਾਂ ਫਿਰ ਆਮ ਬੰਦੇ ਦੇ ਵਿੱਚ ਵੀ ਮੈਸੇਜ ਜਾਂਦਾ, ਉਹ ਵੀ ਫਿਰ ਕਾਨੂੰਨ ਨੂੰ ਟਿੱਚ ਜਾਣਦਾ। ਸੋ ਬਹੁਤ ਮੰਦਭਾਗੀ ਗੱਲ ਆ ਕਿ ਔਰ ਵੈਸੇ ਤੁਹਾਨੂੰ ਪਤਾ ਹੀ ਆ ਇਹ ਪੋਲੀਟੀਸ਼ੀਅਨਸ ਦੀ ਅੱਜ ਕੱਲ੍ਹ ਆਮ ਹੀ ਗੱਲ ਹੋਈ ਪਈ ਆ। ਪਿੱਛੇ ਜੇ ਇਹਨਾਂ ਦਾ ਝਾੜੂ ਵਾਲਿਆਂ ਦਾ ਇੱਕ ਇੱਧਰ ਫਾਜ਼ਿਲਕਾ ਬੰਨੀਆਂ ਦਾ ਚੇਅਰਮੈਨ ਸੀ ਜਿਹੜਾ ਕਚੂਰਾ, ਉਹਨੂੰ ਭਗੌੜਾ ਕਰਾਰ ਦਿੱਤਾ ਸੀਗਾ। ਭਗੌੜਿਆਂ ਦੀ ਵੀ ਪੂਰੀ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਲੰਮੀ ਚੌੜੀ ਲਿਸਟ ਹੈ। ਕਦੇ ਮਾਲੀਏ ਦਾ ਜ਼ਿਕਰ ਆ ਜਾਂਦਾ, ਕਦੇ ਫਲਾਣੇ ਦਾ ਜ਼ਿਕਰ ਆ ਜਾਂਦਾ, ਕਦੇ ਧਮਕਾਣੇ ਦਾ ਜ਼ਿਕਰ ਆ ਜਾਂਦਾ ਜੀ। ਬਿਲਕੁਲ ਫਿਰ ਭਗੌੜੇ ਹੋ ਕੇ ਖੜੀ ਜੀ ਪੋਡਕਾਸਟ ਕਰਕੇ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦੀ ਕੋਸ਼ਿਸ਼ ਵੀ ਕਰ ਲੈਂਦੇ ਨੇ। ਤੁਸੀਂ ਮਾਲੀਆ ਦੀ ਗੱਲ ਕੀਤੀ ਹੈ। ਸੋ ਖੈਰ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ।